ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦੇ ਨਾਲ ਮੈਡੀਕੇਅਰ ਦੀਆਂ ਸੇਵਾਵਾਂ ਵੀ ਦਿੰਦੇ ਹਨ। ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਲੈਣ ਲਈ, ਅਪਲਾਈ ਕਰਨ ਦੇ ਲਈ ਜਾਂ ਉਸ ਦੇ ਵਿੱਚ ਚੇਂਜਸ ਕਰਵਾਉਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਵੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮਾਉਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਡੀਓ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਟਾਊਨ ਆ, ਉੱਥੋਂ ਖਬਰ ਆ ਰਹੀ ਆ 88 ਸਾਲਾਂ ਦਾ ਸਦਰਨ ਕੈਲੀਫੋਰਨੀਆ ਦਾ ਬਜ਼ੁਰਗ, ਉਸ ਨੂੰ ਚਾਰਜ ਕੀਤਾ ਗਿਆ 9 ਸਾਲਾਂ ਦੀ ਬੱਚੀ ਕਾਰ ਐਕਸੀਡੈਂਟ ਦੇ ਵਿੱਚ ਮਾਰਨ ਦੇ ਸੰਬੰਧ ਦੇ ਵਿੱਚ। ਇਹ ਐਕਸੀਡੈਂਟ 1 ਸਾਲ ਪਹਿਲਾਂ ਵਾਪਰਿਆ ਸੀ। ਡੈਜ਼ਰਟ ਸਨ ਨੇ ਰਿਪੋਰਟ ਕੀਤਾ ਵੀ ਰੋਬਰਟ ਵਿਲੀਅਮ ਹੈਂਸਨ, ਉਸ ਨੂੰ ਹੁਣ ਚਾਰਜ ਕੀਤਾ ਗਿਆ ਆ ਵਹੀਕਲ ਮੈਨਸਲੌਟਰ, ਗ੍ਰੌਸ ਨੈਗਲੀਜੈਂਸ, ਰੈਕਲੈਸ ਡਰਾਈਵਿੰਗ ਤੇ ਡਰਾਈਵਿੰਗ ਵਿਦਆਊਟ ਏ ਲਾਇਸੈਂਸ। ਅਥਾਰਟੀਜ਼ ਨੇ ਦਸੰਬਰ 9, 2021 ਨੂੰ ਜਦੋਂ ਇਹ ਐਕਸੀਡੈਂਟ ਹੋਇਆ ਸੀ, ਉਹ 1994 ਦੀ ਕੈਡਿਲੈਕ ਕਾਰ ਡਰਾਈਵ ਕਰ ਰਿਹਾ ਸੀ ਤੇ ਜਿਸ ਟਾਈਮ ਦੇ ਉੱਤੇ ਉਸ ਨੇ ਸਕੂਲ ਬੱਸ ਦੇ ਵਿੱਚ ਜਾ ਕੇ ਸਪੀਡ ਤੇ ਕਾਰ ਮਾਰੀ ਸੀ ਤੇ ਉੱਥੋਂ ਹੀ ਇੱਕ ਕੁੜੀ ਵਾਕ ਕਰ ਰਹੀ ਸੀ ਤੇ ਸਾਈਡ ਤੇ ਉਹਦੇ ਵਿੱਚ ਜਾ ਕੇ ਕਾਰ ਲੱਗੀ ਤੇ ਮੋਨਿਕਾ ਗੋਂਜ਼ਾਲਿਸ ਗਜ਼ਮੈਨ 9 ਸਾਲਾਂ ਦੀ ਸੀ, ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ। 3 ਸਟੂਡੈਂਟ ਬੜੀ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ। ਉਸ ਤੋਂ ਬਾਅਦ ਉਸ ਨੂੰ ਨੈਕਸਟ ਡੇ ਛੱਡ ਦਿੱਤਾ ਗਿਆ ਸੀ, ਪਰ ਹੁਣ ਦੁਬਾਰਾ ਕੀ, ਕਿਉਂਕਿ ਕੇਸ ਚੱਲ ਰਿਹਾ ਸੀ, ਉਸ ਨੂੰ ਦੁਬਾਰਾ ਕੀ ਫਿਰ ਚਾਰਜ ਕੀਤਾ ਗਿਆ ਹੈ। ਹਜੇ ਤੱਕ ਅਰੈਸਟ ਹੋਇਆ ਨਹੀਂ, ਪਰ ਰਿਵਰਸਾਈਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਆਫਿਸ ਕਹਿ ਰਿਹਾ ਵੀ ਉਹ ਛੇਤੀ ਅਰੈਸਟ ਹੋਵੇਗਾ, ਕਿਉਂਕਿ ਜਿਸ ਟਾਈਮ ਦੇ ਉੱਤੇ ਹੈਂਸਨ ਕਾਰ ਚਲਾ ਰਿਹਾ ਸੀ, ਉਸ ਦਾ ਲਾਇਸੈਂਸ ਸਸਪੈਂਡ ਸੀ। 2015 ਤੋਂ ਉਹਦਾ ਲਾਇਸੈਂਸ ਸਸਪੈਂਡ ਸੀ ਤੇ 2019 ਚ ਉਹ ਕਾਰ ਚਲਾ ਰਿਹਾ ਸੀ, 88 ਸਾਲਾਂ ਦਾ ਬਜ਼ੁਰਗ। ਤੇ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਪੁੱਛਿਆ ਵੀ ਪਤਾ ਤੈਨੂੰ ਤੇਰਾ ਲਾਇਸੈਂਸ ਸਸਪੈਂਡ ਆ, ਐਕਸਪਾਇਰਡ ਆ, ਉਹ ਕਹਿੰਦਾ ਸੀ ਹਾਂਜੀ ਮੈਨੂੰ ਪਤਾ ਆ। ਸੋ ਇਸ ਕਰਕੇ ਜਿਹੜਾ ਵਿਦਆਊਟ ਲਾਇਸੈਂਸ ਕਰਕੇ ਉਹਦੇ ਜਿਹੜੇ ਚਾਰਜਸ ਆ ਉਹ ਲੱਗੇ ਹੈਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੂਸੀ ਰਾਸ਼ਟਰਪਤੀ ਪੁਤਿਨ, ਉਸਨੇ ਜਿਹੜੀ ਵੈਸਟ ਹਾਊਸ ਨੂੰ ਚੇਤਾਵਨੀ ਜਿਹੜੀ ਉਹ ਦਿੱਤੀ ਹੈ। ਕਿਰਗਿਸਤਾਨ ਦੇ ਵਿੱਚ ਇੱਕ ਸਮਿਟ ਦੇ ਦੌਰਾਨ ਉਸਨੇ ਆਖਿਆ ਵੀ, ਕਹਿੰਦਾ ਵੀ ਸਾਡੇ ਜੇ ਅਰਲਿੰਗ ਵਾਰਨਿੰਗ ਸਿਸਟਮ ਨੂੰ ਪਤਾ ਲੱਗਦਾ ਹੈ ਵੀ ਕਿਸੇ ਤਰੀਕੇ ਦਾ ਕੋਈ ਮਿਜ਼ਾਈਲ ਅਟੈਕ ਹੋਇਆ, ਇੱਕ ਵੀ ਮਿਜ਼ਾਈਲ ਸਾਡੇ ਹਵਾ ਦੇ ਵਿੱਚ ਆਉਂਦੀ ਆ ਤਾਂ ਸਾਡੇ ਵੱਲੋਂ ਸੈਂਕੜੇ ਮਿਜ਼ਾਈਲਾਂ ਜਿਹੜੀਆਂ ਆ ਉਹ ਹਵਾ ਦੇ ਵਿੱਚ ਜਵਾਬ ਦੇ ਵਿੱਚ ਉੱਡਣਗੀਆਂ ਤੇ ਉਹਨਾਂ ਨੂੰ ਰੋਕਣਾ ਨਾਮੁਮਕਿਨ ਹੋਊਗਾ। ਸੋ ਕੱਲ ਵੀ ਜਿਹੜੇ ਨਿਊਕਲੀਅਰ ਜਿਹੜੀ ਕਹਿ ਲਓ ਵੀ ਹਮਲੇ ਦੀ ਚੇਤਾਵਨੀ ਜਾਂ ਧਮਕੀ ਜਿਹੜੀ ਆ ਇਹ ਰੂਸ ਨੇ ਜਿਹੜੀ ਆ ਪੁਤਿਨ ਨੇ ਦਿੱਤੀ ਸੀ, ਤੇ ਇੱਕ ਵਾਰੀ ਫੇਰ ਉਸਨੇ ਇੱਦਾਂ ਧਮਕਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਵੀ ਜਿਹੜੇ ਸਾਡੇ ਵਿਰੋਧੀ ਮੁਲਕ ਹੋਊਗਾ, ਐਨਮੀ ਹੋਊਗਾ, ਉਸ ਦਾ ਕੁਛ ਵੀ ਨਹੀਂ ਜਿਹੜਾ ਉਹ ਬਚੂਗਾ, ਤੇ ਕਹਿੰਦੇ ਵੀ ਇਹੀ ਇੱਕ ਡਿਟੈਰੈਂਟ ਆ, ਸੀਰੀਅਸ ਡਿਟਰੈਂਟ ਵੀ ਅਜਿਹੇ ਹਮਲਿਆਂ ਨੂੰ ਰੋਕਦਾ ਆ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਸਕੂਲ ਬੋਰਡ ਦੇ ਇੱਕ ਲੀਡਰ ਨੂੰ ਜੋ
ਉਹਦੇ ਤੇ ਚਾਰਜਸ ਲਾਏ ਗਏ ਆ ਵੀ ਉਹ ਆਪਣੇ ਘਰ ਦੇ ਵਿੱਚ ਇੱਕ ਪਾਰਟੀ ਕਰ ਰਿਹਾ ਸੀ ਜਿੱਥੇ ਸਟ੍ਰਿਪਰਸ ਤੇ ਹੋਰ ਸਟੂਡੈਂਟਸ ਵੀ ਨਾਲ ਸੀਗੇ। ਕਲੈਰਮੌਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਪੇਰੈਂਟਸ ਤੇ ਹਾਈ ਸਕੂਲ ਦੇ ਸਟੂਡੈਂਟਸ ਵੱਲੋਂ ਐਲੀਗੇਸ਼ਨ ਲਾਏ ਗਏ ਆ ਵੀ ਉੱਥੇ ਇਸ ਪਾਰਟੀ ਦੇ ਦੌਰਾਨ ਇਦਾਂ ਦਾ ਕੰਮ ਜੋ ਚੱਲਿਆ ਹੈਗਾ ਆ। ਕਲੈਰਮੌਂਟ ਹਾਈ ਸਕੂਲ ਸਦਰਨ ਕੈਲੀਫੋਰਨੀਆ 'ਚ ਕਾਫੀ ਪਪੂਲਰ ਹਾਈ ਸਕੂਲ ਹੈਗਾ, ਪਰ ਹੁਣ ਪੇਰੈਂਟਸ ਬਹੁਤ ਅਪਸੈਟ ਆ ਵੀ ਜੇ ਸਕੂਲ ਦੇ ਆਫੀਸ਼ੀਅਲਸ ਡਿਸਟ੍ਰਿਕਟ ਦੇ ਇਦਾਂ ਦਾ ਕੰਮ ਕਰਦੇ ਆ ਬੱਚਿਆਂ ਨੂੰ ਨਾਲ ਲਿਜਾ ਕੇ, ਤੇ ਇਹ ਬਹੁਤ ਜੋ ਮਾੜੀ ਗੱਲ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ ਤਾਂ ਹਰਜੋਤ ਸਿੰਘ ਜੀ, ਇਸ ਟਾਈਮ ਫ੍ਰੈਜ਼ਨੋ ਕਾਉਂਟੀ ਨੇ ਸਾਰੇ ਹੀ ਕੰਮ ਕਰਨ ਵਾਲਿਆਂ ਨੂੰ ਤੇ ਸਾਰੇ ਕਸਟਮਰਸ ਨੂੰ ਜਿਹੜਾ ਆ ਉਹ ਹਦਾਇਤਾਂ ਦਿੱਤੀਆਂ। ਕਹਿੰਦੇ ਵੀ EBT ਦੇ ਸਕੈਮ ਆ ਉਹ ਲਗਾਤਾਰ ਵੱਧ ਰਹੇ ਹੈਗੇ ਆ। ਕਹਿੰਦੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿੱਥੇ ਤੁਸੀਂ EBT ਦਾ ਕਾਰਡ ਘਸਾਉਂਦੇ ਆ, ਉੱਥੇ ਉਹਨਾਂ ਨੇ ਜਿਹੜੇ ਆ ਟੈਂਪਰ ਕੀਤਾ ਆ ਤੇ ਸਕਿਮਿੰਗ ਡਿਵਾਈਸਿਸ ਲਗਾਈਆਂ ਹੈਗੀਆਂ ਆ। ਬੀਤੇ ਸਮਿਆਂ ਦੇ ਵਿੱਚ ਵੀ ਕਈ 7-Elevens ਦੇ ਉੱਤੋਂ ਇੱਦਾਂ ਦੇ ਜਿਹੜੇ ਸਕਿਮਿੰਗ ਡਿਵਾਈਸਿਸ ਜਿਹੜਾ ਕਿ ਤੁਹਾਡੇ ਕਾਰਡ ਦਾ ਡਾਟਾ ਚੋਰੀ ਕਰ ਲੈਂਦੇ ਆ, ਉਹ ਮਿਲੇ ਸੀਗੇ। ਸੋ ਇਹ ਜਿਹੜੀ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਆ ਫ੍ਰੈਜ਼ਨੋ ਕਾਉਂਟੀ ਦੀ, ਉਹਨਾਂ ਨੇ ਵਿਸ਼ੇਸ਼ ਤੌਰ ਤੇ EBT ਕਾਰਡਾਂ ਨੂੰ ਲੈ ਕੇ ਹਦਾਇਤ ਜਾਰੀ ਕੀਤੀ। ਉੱਦਾਂ ਇਹ ਜਿਹੜੀ ਧਿਆਨ ਆ ਤੁਹਾਨੂੰ ਰੈਗੂਲਰ ਕਾਰਡ ਜਿੱਥੇ ਤੁਸੀਂ ਵਰਤਦੇ ਆ ਉੱਥੇ ਵੀ ਕਰਨੀ ਚਾਹੀਦੀ ਆ। ਇਲੈਕਟ੍ਰੋਨਿਕ ਥੈਫਟ, ਪਬਲਿਕ ਇਨਫੋਰਮੇਸ਼ਨ ਪਰਸਨਲ ਇਨਫੋਰਮੇਸ਼ਨ ਜਿਹੜੀ ਆ ਉਹ ਚੋਰੀ ਕਰ ਲਈ ਜਾਂਦੀ ਹੈਗੀ ਆ। ਉਹ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਵਰਤੋ ਆਪਣਾ ਕੀਪੈਡ ਜਿਹੜਾ ਉਹ ਕਵਰ ਕਰਕੇ ਆਪਣੇ ਪਿੰਨ ਕੋਡ ਨੂੰ ਜਿਹੜਾ ਉਹ ਲਿਖਾ ਕੇ ਜਿਹੜਾ ਉਹ ਰੱਖੋ, ਤੇ EBT ਅਕਾਊਂਟ ਨੂੰ ਰੈਗੂਲਰਲੀ ਮੋਨੀਟਰ ਜਿਹੜਾ ਉਹ ਕਰਦੇ ਰਹੋ, ਤੇ ਟਰਾਈ ਕਰੋ ਵੀ ਹਰ ਮਹੀਨੇ ਆਪਣਾ ਪਿੰਨ ਕੋਡ ਆ ਉਸ ਨੂੰ ਚੇਂਜ ਕਰ ਲਿਆ ਕਰੋ। ਜੀ ਬਿਲਕੁਲ, ਇਦਾਂ ਦੀਆਂ ਬਹੁਤ ਸਾਰੇ ਸਕੈਮ ਆ ਰਹੇ ਹੈਗੇ ਆ। ਇਲੋਨ ਮਸਕ ਨੇ ਟਵਿੱਟਰ ਦੇ ਜੋ EMPLOYEES ਆ ਉਹਨਾਂ ਨੂੰ ਇਹ ਕਿਹਾ ਵੀ ਹੁਣ ਤੁਹਾਨੂੰ ਐਕਸਕਲੂਸਿਵਲੀ ਕੰਮ ਕੰਪਨੀ ਦੇ ਹੀ ਹੈੱਡਕੁਆਟਰਸ ਆ ਸੈਨ ਫਰਾਂਸਿਸਕੋ, ਉੱਥੇ ਕਰਨਾ ਪਊਗਾ। ਉਹਨਾਂ ਨੇ ਇੱਕ ਈਮੇਲ ਬੁੱਧਵਾਰ ਆਫਟਰਨੂਨ ਨੂੰ ਆਪਣੇ ਸਾਰੇ ਹੀ EMPLOYEEਆਂ ਨੂੰ ਭੇਜ ਦਿੱਤੀ ਹੈਗੇ ਆ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਕੋਈ ਰੀਜ਼ਨ ਕੋਈ ਖਾਸ ਹੋਇਆ ਫੇਰ ਹੀ ਉਹਨਾਂ ਨੂੰ ਜਿਹੜੀ ਆ ਛੁੱਟੀ ਦਿੱਤੀ ਜਾ ਸਕਦੀ ਵੀ ਉਹ ਘਰ ਕੰਮ ਕਰ ਸਕਦੇ ਆ। ਨਹੀਂ ਤਾਂ ਉਹਨਾਂ ਨੇ ਕਿਹਾ ਵੀ ਜਿੰਨੇ ਵੀ EMPLOYEE ਹੈਗੇ, ਸਪੈਸ਼ਲੀ ਜਿਹੜੇ ਸੌਫਟਵੇਅਰ ਨੂੰ ਰਾਈਟ ਕਰਦੇ ਹੈਗੇ, ਡਿਜ਼ਾਈਨ ਕਰਦੇ ਹੈਗੇ ਆ, ਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਆਫਿਸ ਦੇ ਵਿੱਚ ਹੀ ਕੰਮ ਕਰਨਾ ਪਊਗਾ ਸੈਨ ਫਰਾਂਸਿਸਕੋ ਆ ਕੇ। ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਕੁਛ ਕੁ ਟਵਿੱਟਰ ਦਾ ਜਿਹੜਾ ਹੈੱਡ ਆਫਿਸ ਆ ਉਹਦੇ ਆਫਿਸਿਸ ਨੂੰ ਕਨਵਰਟ ਕਰਕੇ ਇੱਕ ਤਰ੍ਹਾਂ ਨਾਲ ਅਪਾਰਟਮੈਂਟ ਵੀ ਬਣਾਇਆ, ਉੱਥੇ ਬੈੱਡ ਲਾਏ ਆ ਤਾਂ ਕਿ ਜੇ ਕਿਸੇ ਨੇ ਆਰਾਮ ਕਰਨਾ ਆ, ਸੌਣਾ ਆ, ਉੱਥੇ ਸੌ ਵੀ ਸਕਦਾ। ਜਿਹਦੇ ਕਰਕੇ ਆਪਾਂ ਪਿਛਲੇ ਦਿਨਾਂ 'ਚ ਖਬਰ ਵੀ ਸਾਂਝੀ ਕੀਤੀ ਸੀ ਵੀ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ ਨੇ ਇਹ ਕਿਹਾ ਸੀ ਵੀ ਇਹ ਵਾਇਲੇਸ਼ਨ ਹੈਗੀ ਆ, ਕੋਡ ਵਾਇਲੇਸ਼ਨ ਆ, ਆਪਾਂ ਇਹਦੇ ਪਿੱਛੇ ਜਾਵਾਂਗੇ, ਇਹ ਅਸੀਂ ਅਲਾਓ ਨਹੀਂ ਕਰਾਂਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ US ਕਸਟਮ ਬਾਰਡਰ ਦੇ ਅਧਿਕਾਰੀ ਆ, ਉਹਨਾਂ ਨੇ ਕਿਹਾ ਆ ਵੀ ਗਾਜਰਾਂ ਦੇ ਵਿੱਚੋਂ ਕੈਰਟਸ ਦੀ ਸ਼ਿਪਮੈਂਟ ਦੇ ਵਿੱਚੋਂ $3 ਮਿਲੀਅਨ ਦੀ ਜਿਹੜੀ ਮੈਥ ਆ ਉਹ ਲੁਕੀ ਹੋਈ ਉਹਨਾਂ ਨੂੰ ਲੱਭੀ ਆ। ਓਟੇ ਮੈਸਾ ਕਾਰਗੋ ਫੈਸਿਲਿਟੀ ਦੇ ਵਿੱਚ 1 ਦਸੰਬਰ ਨੂੰ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇਸ ਸ਼ਿਪਮੈਂਟ ਨੂੰ ਜਿਹੜਾ ਉਹ ਫੜਿਆ ਸੀ। 43 ਸਾਲਾਂ ਦਾ ਜਿਹੜਾ ਟਰੱਕ ਡਰਾਈਵਰ ਆ ਜਿਹਦੇ ਕੋਲ ਵੈਲਿਡ ਬਾਰਡਰ ਕ੍ਰਾਸਿੰਗ ਕਾਰਡ ਵੀ ਸੀਗਾ, ਉਸਨੇ ਅਪਲਾਈ ਕੀਤਾ ਹੋਇਆ ਸੀਗਾ ਐਂਟਰੀ ਦੇ ਲਈ US ਦੀ ਮੈਕਸੀਕੋ ਤੋਂ, ਤੇ ਉਸ ਨੂੰ ਫਿਰ ਫਰਦਰ ਐਗਜ਼ਾਮੀਨੇਸ਼ਨ ਦੇ ਲਈ ਘੱਲਿਆ ਗਿਆ। ਜਿਹੜੇ ਨਾਰਕੋਟਿਕਸ ਦਾ ਡਿਟੈਕਟਰ ਡੌਗ ਸੀਗਾ ਉਸਨੇ ਟਰੈਕਟਰ ਟ੍ਰੇਲਰ ਨੂੰ ਸਕਰੀਨ ਕੀਤਾ, ਤੇ ਇਹ ਪਤਾ ਲੱਗਾ ਵੀ ਕੁਝ ਜਿਹੜੇ ਉਸ ਵਿੱਚ ਕੈਰਟ ਦੇ ਗਾਜਰਾਂ ਦੇ ਜਿਹੜੇ ਪੈਲਟ ਸੀ ਉਸ ਦੇ ਵੱਲ ਨੂੰ ਉਹਦਾ ਧਿਆਨ ਗਿਆ। 628 ਪੈਕੇਜ ਕਹਿੰਦੇ ਅਜਿਹੇ ਸੀਗੇ ਉਹ ਸ਼ਿਪਮੈਂਟ ਦੇ ਵਿੱਚ ਜਿਹੜੇ ਮੈਥ ਦੇ ਲਈ ਪੋਜ਼ਿਟਿਵ ਪਾਏ ਗਏ ਆ, ਤੇ ਇਹ ਬਾਅਦ ਚ ਦੇਖਿਆ ਗਿਆ ਵੀ ਇਹਨਾਂ ਦੀ ਜਿਹੜੀ ਸਟਰੀਟ ਦੀ ਕੀਮਤ ਆ $3 ਮਿਲੀਅਨ ਤੱਕ ਹੋ ਸਕਦੀ ਆ। 1435 ਪਾਉਂਡ ਜਿਹੜੀ ਮੈਥ ਆ ਇੱਥੇ ਜਿਹੜੇ ਡਾਇਰੈਕਟਲੀ ਗਾਜਰਾਂ ਦੇ ਵਿੱਚ ਲਗਾ ਕੇ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਮਰੀਕਾ ਦੇ ਵਿੱਚ। ਡਰਾਈਵਰ ਨੂੰ ਹੁਣ ਆਈਸ ਦੇ ਹਵਾਲੇ ਕਰ ਦਿੱਤਾ ਗਿਆ ਆ, ਤੇ ਜਿਹੜਾ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਆ ਉਹ ਹੋਰ ਜਾਂਚ ਕਰੇਗੀ ਕਿੱਥੋਂ ਆਈ ਸੀ ਤੇ ਕਿੱਥੇ ਲੈ ਚੱਲਾ ਸੀ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਸੈਕਰਾਮੈਂਟੋ ਦੇ ਪੁਲਿਸ ਦੇ ਡਿਟੈਕਟਿਵ ਨੇ
ਐਕਸੀਡੈਂਟ ਦੇ ਵਿੱਚ 2 ਜਾਣਿਆਂ ਨੂੰ ਮਾਰ ਦਿੱਤਾ ਸੀ। ਹਾਈਵੇ I-5 ਦੇ ਉੱਤੇ ਕ੍ਰੈਸ਼ ਹੋਇਆ ਸੀ, ਜਿਹਦੇ ਨਾਲ 2 ਜਾਣਿਆਂ ਦੀ ਮੌਤ ਹੋ ਗਈ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਉਸ ਆਫਿਸਰ ਦਾ ਨਾਮ ਵੀ ਜੋ ਆ ਉਹ ਡਿਕਲੇਅਰ ਕਰ ਦਿੱਤਾ ਹੈ। ਸੈਕਰਾਮੈਂਟੋ ਕਾਉਂਟੀ ਕੋਰਨਰ ਆਫਿਸ ਨੇ ਜੋ 2 ਲੋਕਾਂ ਦੀ ਮੌਤ ਹੋਈ ਸੀ, ਉਹਨਾਂ ਦੇ ਨਾਂ 33 ਸਾਲਾਂ ਦਾ ਓਆਨ ਐਨਰੀਕੁਇਜ਼ ਰੋਦਰੀਗਸ ਸੈਕਰਾਮੈਂਟੋ ਦਾ ਤੇ 32 ਸਾਲਾਂ ਦਾ ਲਿਓਨੈਨ ਰੋਦਰੀਗਸ ਸਿਮੀ ਵੈਲੀ ਦਾ। ਇਹ ਦੋਨੋਂ ਜਾਣੇ ਸੀਗੇ। ਸੋ ਕਹਿੰਦੇ ਜਿਹੜੇ ਪੁਲਿਸ ਆਫਿਸਰ ਆ, ਇਹ ਪਹਿਲੀ ਵਾਰੀ ਨਹੀਂ ਐਕਸੀਡੈਂਟ 'ਚ ਇਨਵੋਲਵ ਹੋਇਆ, ਇਸ ਤੋਂ ਪਹਿਲਾਂ ਵੀ ਇਹ ਇੱਕ ਹੋਰ ਇੱਦਾਂ ਦਾ ਜੋ ਬੜਾ ਫੇਟਲ ਐਕਸੀਡੈਂਟ ਸੀ, ਉਹਦੇ ਵਿੱਚ ਇਨਵੋਲਵ ਹੋਇਆ ਸੀਗਾ। ਇੱਕ ਟਿਮ ਸਵੈਨਸਨ ਆ, ਸਪੋਕਸਪਰਸਨ ਸਿਟੀ ਆਫ ਸੈਕਰਾਮੈਂਟੋ, ਉਹਨਾਂ ਨੇ ਕਿਹਾ ਸੀ ਜਦੋਂ ਪਿਛਲੀ ਵਾਰੀ ਇਹਦਾ ਇੱਕ ਐਕਸੀਡੈਂਟ ਹੋਇਆ ਸੀ, ਉਹਦੇ ਵਿੱਚ ਵੀ ਸਿਟੀ ਨੇ ਜੋ ਐਗਰੀਮੈਂਟ ਕੀਤਾ ਸੀ ਤੇ ਸਿਟੀ ਨੂੰ ਪੈਸੇ ਦੇਣੇ ਪਏ ਸੀ। ਜੀ। ਫਰੈਜ਼ਨੋ ਦੀ ਰਹਿਣ ਵਾਲੀ ਸੈਰਾ ਕ੍ਰੀਵੈਨਿਕ, ਇਹ ਜਿਹੜੀ ਕਿ ਸੈਂਟਰਲ ਵੈਲੀ ਦੀ ਇੱਧਰ ਦੀ ਰਹਿਣ ਵਾਲੀ ਸੀ, ਉਸ ਦੇ ਬਾਰੇ ਦੱਸਿਆ ਗਿਆ US ਸਟੇਟ ਡਿਪਾਰਟਮੈਂਟ ਦੇ ਦੁਆਰਾ ਵੀ ਇਸ ਨੂੰ ਰੂਸ ਦੇ ਵਿੱਚ 1 ਸਾਲ ਦੇ ਲਈ ਡਿਟੇਨ ਕਰਕੇ ਰੱਖਿਆ ਗਿਆ ਸੀ। 46 ਸਾਲਾ ਕ੍ਰੀਵੈਨਿਕ ਇਹ ਮੂਵ ਹੋਈ ਸੀ ਰਸ਼ੀਆ ਨੂੰ ਫਰੈਜ਼ਨੋ ਤੋਂ 5 ਸਾਲ ਪਹਿਲੇ ਉੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਾਉਣ ਦੇ ਲਈ। ਫਿਰ ਕਹਿੰਦੇ ਵੀ ਉਸ ਦੇ ਉੱਤੇ ਡੋਮੈਸਟਿਕ ਅਬਿਊਜ਼ ਦੇ ਜਿਹੜੀ ਆ ਸਿਚੁਏਸ਼ਨ ਆ ਉਹ ਬਣੀ। ਉਹਦਾ ਬॉयਫ੍ਰੈਂਡ ਉਸਨੇ ਇਹ ਦਾਅਵਾ ਕੀਤਾ ਵੀ ਇਸਨੇ ਜਿਹੜੀ ਨਾਈਫ ਆ ਉਹ ਫੜੀ ਸੀਗੀ ਤੇ ਉਸ ਦੇ ਮਾਰੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਰੂਸੀ ਅਧਿਕਾਰੀਆਂ ਨੇ ਇਸ ਨੂੰ ਸਾਲ ਤੋਂ ਵੱਧ ਜਿਹੜਾ ਆ ਉਹ ਡਿਟੇਨ ਕਰਕੇ ਹਿਰਾਸਤ ਦੇ ਵਿੱਚ ਰੱਖਿਆ ਸੀਗਾ। ਸੋ ਹੁਣ ਕਹਿੰਦੇ ਆ ਵੀ ਫਾਈਨਲੀ ਉਹਦਾ ਜਿਹੜਾ ਬॉयਫ੍ਰੈਂਡ ਆ ਸੋ ਕਾਲਡ, ਉਹ ਆਪਣੇ ਜਿਹੜੇ ਚਾਰजेस ਆ ਉਹ ਵਾਪਸ ਲੈ ਰਿਹਾ ਆ ਤੇ ਇਸ ਨੂੰ ਨਵੰਬਰ ਦੇ ਵਿੱਚ ਰਿਲੀਜ਼ ਕੀਤਾ ਗਿਆ। ਤੇ ਹੁਣ ਕਹਿੰਦੇ ਵੀ ਜਦੋਂ ਨਵੰਬਰ ਦੇ ਵਿੱਚ ਛੱਡੀ ਗਈ ਤੇ ਮੁਲਕ ਛੱਡ ਕੇ ਵਾਪਸ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੀ ਸੀਗੀ ਤੇ ਉਸ ਨੂੰ ਮਾਸਕੋ 에ਅਰਪੋਰਟ ਤੋਂ ਇੱਕ ਵਾਰੀ ਫੇਰ ਡਿਟੇਨ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਆਲਦੋ ਇਨਕਾਰਸਰੇਟਡ ਨਹੀਂ ਸੀਗੀ, ਪਰ ਕਹਿੰਦੇ US ਦੇ ਵਿੱਚ ਰਿਟਰਨ ਦੇ ਲਈ ਉਹ ਆਥੋਰਾਈਜ਼ਡ ਨਹੀਂ ਸੀ। ਅੱਜ US ਸਟੇਟ ਡਿਪਾਰਟਮੈਂਟ ਨੇ ਕਨਫਰਮ ਕੀਤਾ ਆ ਵੀ ਜਿਹੜੀ ਕ੍ਰੈਵਨੈਕ ਹੈਗੀ ਆ ਉਹ ਰੂਸ ਨੂੰ ਛੱਡ ਕੇ ਅਮਰੀਕਾ ਵੱਲ ਨੂੰ ਜਿਹੜੀ ਆ ਉਹ ਵਾਪਸ ਪਰਤ ਜਾਵੇਗੀ। ਜੀ ਬਿਲਕੁਲ। ਤੇ ਅਗਲੀ ਖਬਰ 'ਤੇ ਚੱਲੀਏ ਤੇ ਐਪਲ ਦੇ ਇੱਕ ਐਗਜ਼ੀਕਿਊਟਿਵ ਨੂੰ ਫਾਇਰ ਕੀਤਾ ਗਿਆ ਹੈ ਜਦੋਂ ਉਸਨੇ ਟਿਕਟੌਕ ਦੇ ਉੱਤੇ ਇੱਕ ਆਪਣੀ ਵੀਡੀਓ ਜਿਹੜੀ ਆ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਟੈਕ ਜਾਇੰਟ ਐਪਲ ਦੇ ਇੱਦਾਂ ਦੇ ਜਿਹੜਾ ਇੱਕ ਟਾਈਮ ਦੇ ਉੱਤੇ ਟੌਪ ਦਾ ਨੈਗੋਸ਼ੀਏਟਰ ਸੀ, ਉਹਨਾਂ ਦੇ ਲਈ ਕੰਮ ਕਰਦਾ ਟੋਨੀ ਬਲੈਵਨਸ, ਉਹ ਇਸ ਟਿਕਟੌਕ ਦੀ ਵੀਡੀਓ ਦੇ ਵਿੱਚ ਆਇਆ ਜੋ ਕਿ ਬੜੀ ਅਪਰੋਪਰੀਏਟ ਨਹੀਂ ਸੀ। ਉਸ ਤੋਂ ਬਾਅਦ ਉਸ ਨੂੰ ਫਾਇਰ ਕਰ ਦਿੱਤਾ ਗਿਆ। ਜੀ, ਟਿਕਟੌਕ ਦੀ ਗੱਲ ਕਰਦੇ ਜਾਈਏ, ਜਿਹੜੇ ਸਰਕਾਰੀ ਡਿਵਾਈਸਿਸ ਦੇ ਵਿੱਚ ਟਿਕਟੌਕ ਨੂੰ ਬੈਨ ਕਰਨ ਦਾ ਸਿਲਸਿਲਾ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਬੀਤੇ ਬੁੱਧਵਾਰ ਟੈਕਸਸ ਜਿਹੜਾ ਉਹ ਸੂਬਾ ਬਣਿਆ ਜਿਨ੍ਹਾਂ ਨੇ ਆਪਣੇ ਜਿਹੜੇ ਸਰਕਾਰੀ ਡਿਵਾਈਸਿਸ ਆ ਜਾਂ ਉਹਨਾਂ ਦੇ ਜਿਹੜੇ ਅਧਿਕਾਰੀ ਵਰਤਦੇ ਨੇ ਉਹਨਾਂ ਦੇ ਵਿੱਚ ਟਿਕਟੌਕ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਮੈਰੀਲੈਂਡ, ਸਾਊਥ ਡਕੋਟਾ, ਸਾਊਥ ਕੈਰੋਲੀਨਾ ਤੇ ਨਬਰਾਸਕਾ ਨੇ ਵੀ ਟਿਕਟੌਕ ਨੂੰ ਜਿਹੜੇ ਸਰਕਾਰੀ ਜਿਹੜੇ ਡਿਵਾਈਸਿਸ ਦੇ ਉੱਤੇ ਬੈਨ ਕਰ ਦਿੱਤਾ ਸੀ। ਬਾਰ-ਬਾਰ ਇਹ ਜਿਹੜੀਆਂ ਗੱਲਾਂ ਆਖੀਆਂ ਜਾ ਰਹੀਆਂ ਵੀ ਟਿਕਟੌਕ US ਦੇ ਜਿਹੜੇ ਯੂਜ਼ਰਸ ਆ ਉਹਨਾਂ ਦੇ ਉੱਤੇ ਸਪਾਈਂਗ ਕਰਦਾ ਆ, ਉਹਨਾਂ ਦਾ ਡਾਟਾ ਹਾਰਵੈਸਟ ਕਰਦਾ ਆ ਜਿਹੜਾ ਉੱਥੋਂ ਦੀ ਚੀਨੀ ਗਵਰਨਮੈਂਟ ਦੇ ਨਾਲ ਉਹ ਸਾਂਝਿਆ ਕਰਦਾ ਆ। ਬਾਈਟਟ੍ਰਾਂਸ ਜਿਹੜੀ ਉੱਥੋਂ ਦੀ ਕੰਪਨੀ ਆ ਉਸ ਉੱਤੇ ਬਾਰ-ਬਾਰ ਇਹ ਦੋਸ਼ ਲੱਗ ਰਹੇ ਆ। ਰੀਸੈਂਟਲੀ FBI ਦੇ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਜਿਹੜੇ ਆ ਕੰਪਨੀ ਦੀ ਡਾਟਾ ਕਲੈਕਸ਼ਨ ਨੂੰ ਜਿਹੜਾ ਉਹ ਕਹਿੰਦੇ ਆ ਵੀ ਇਹ ਦੱਸਿਆ ਆ ਵੀ ਇਦਾਂ ਦਾ ਅਸੀਂ ਇਤਿਹਾਸ ਦੇ ਵਿੱਚ ਨਹੀਂ ਦੇਖਿਆ ਵੀ ਜਿੰਨਾ ਡਾਟਾ ਟਿਕਟੌਕ ਵਾਲੇ ਇਸ ਟਾਈਮ US ਦਾ ਜਿਹੜਾ ਇਕੱਠਾ ਕਰਨ ਰਹੇ ਹੈਗੇ ਆ। ਸੋ ਬਾਰ-ਬਾਰ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਟਿਕਟੌਕ ਦੇ ਬਾਰੇ, ਪਰ ਉਹ ਪਾਪੂਲਰ ਇੰਨੀ ਕੁ ਜ਼ਿਆਦਾ ਜਿਹੜੀ ਉਹ ਹੈਗੀ, ਲੋਕ ਐਂਟਰਟੇਨਮੈਂਟ ਦੇ ਮਾਰੇ ਸਾਰੀ ਆਪਣੀ ਇਨਫੋਰਮੇਸ਼ਨ ਆ ਉਹ ਉਹਨਾਂ ਨੂੰ ਮੁਫਤ ਵਿੱਚ ਹੀ ਦਈ ਜਾ ਰਹੇ ਹੈਗੇ ਆ। ਸੋ US ਮਿਲਟਰੀ ਦੇ ਵੱਲੋਂ ਵੀ ਆਪਣੇ ਮੈਂਬਰਸ ਨੂੰ ਟਿਕਟੌਕ ਦੀ ਵਰਤੋਂ ਦੇ ਉੱਤੇ ਗਵਰਨਮੈਂਟ ਡਿਵਾਈਸਿਸ ਦੇ ਉੱਤੇ ਰੋਕ ਲਾਈ ਸੀ ਤੇ ਟਿਕਟੌਕ ਦੀ ਕੰਪਨੀ ਇਹ ਬਾਰ-ਬਾਰ ਡਿਨਾਈ ਕਰਦੀ ਹੈ ਵੀ ਅਸੀਂ ਆਪਣਾ ਡਾਟਾ ਚੀਨੀ ਸਰਕਾਰ ਦੇ ਨਾਲ ਸ਼ੇਅਰ ਨਹੀਂ ਕਰਦੇ। ਕੋਵਿਡ-19 ਵੈਕਸੀਨ ਕਲੀਨਿਕਸ 8 ਬੇ ਏਰੀਆ ਦੀ ਕਾਉਂਟੀਜ਼ ਦੇ ਵਿੱਚ ਛੁੱਟੀਆਂ ਆਉਣ ਤੋਂ ਪਹਿਲਾਂ ਲਾਏ ਜਾਣਗੇ।
ਬੇ ਏਰੀਏ ਦੇ ਵਿੱਚ ਇਸ ਟਾਈਮ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਜੋ ਇਹ ਕਲੀਨਿਕਸ ਲਾਏ ਜਾਣਗੇ, ਜਿਹੜੇ ਵੈਕਸੀਨ ਲਾਣਗੇ, ਅਲਾਮੀਡਾ, ਕੰਟਰਾ ਕੋਸਟਾ, ਮਰੀਨ, ਸੈਨ ਫਰਾਂਸਿਸਕੋ, ਸੈਂਟਾ ਕਲਾਰਾ, ਸੋਲਾਨੋ ਤੇ ਸਨੋਮਾ ਕਾਉਂਟੀਜ਼ ਤੇ ਸਿਟੀ ਆਫ ਬਰਕਲੇ ਦੇ ਵਿੱਚ ਲਾਏ ਜਾਣਗੇ। ਕਿਸੇ ਤਰ੍ਹਾਂ ਦੀ ਵੀ ਕੋਈ ਅਪਾਇੰਟਮੈਂਟ ਦੀ ਜ਼ਰੂਰਤ ਨਹੀਂ ਹੋਊਗੀ। ਸੋ ਤੁਸੀਂ ਜੇ ਕਿਸੇ ਨੇ ਟੀਕੇ ਲਵਾਣੇ ਆ ਜਾਂ ਬੂਸਟਰ ਲਵਾਣਾ ਆ, ਉਹ ਇਹਨਾਂ ਕਾਉਂਟੀ ਦੇ ਤੁਸੀਂ ਗੂਗਲ ਸਰਚ ਕਰ ਲਿਓ, ਉੱਥੇ ਲੋਕੇਸ਼ਨ ਲਿਖੀ ਹੈ ਵੀ ਕਿਹੜੀ-ਕਿਹੜੀ ਜਗ੍ਹਾ ਦੇ ਉੱਤੇ ਅਵੇਲੇਬਲ ਆ। ਤੇ ਇਹ ਵੀ ਖਬਰਾਂ ਹੁਣ ਬੇ ਏਰੀਏ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਆ ਵੀ ਕੀ ਬੇ ਏਰੀਏ ਦੇ ਵਿੱਚ ਇੱਕ ਵਾਰੀ ਫਿਰ ਮਾਸਕ ਮੈਂਡੇਟਰੀ ਹੋ ਜਾਊਗਾ, ਕਿਉਂਕਿ ਜਿੰਨੀ ਵੱਡੀ ਤੇਜ਼ੀ ਦੇ ਨਾਲ ਕਰੋਨਾ ਦੁਆਰਾ ਕੀ ਫੈਲ ਰਹੀ ਆ, ਹਸਪਤਾਲ ਪੂਰੇ ਭਰੇ ਹੋਏ ਆ, ਦਵਾਈਆਂ ਦੀ ਘਾਟ ਹੈਗੀ ਆ। ਮਾਰਕ ਗੈਲੀ ਜਿਹੜੇ ਸੈਕਟਰੀ ਆਫ ਕੈਲੀਫੋਰਨੀਆ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਆ, ਉਹ ਕਹਿੰਦੇ ਆ ਵੀ ਸਾਨੂੰ ਬਚਣ ਦੇ ਲਈ ਆਪਣੇ ਆਪ ਹੀ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈਗਾ ਆ। ਸੋ ਕੀ ਆਫੀਸ਼ੀਅਲਸ ਮੈਂਡੇਟਰੀ ਕਰ ਸਕਦੇ ਆ? ਔਖਾ ਲੱਗਦਾ ਆ, ਪਰ ਕਹਿੰਦੇ ਵੀ ਜੇ ਸਿਚੁਏਸ਼ਨ ਚੱਲਦੀ ਰਹੀ ਤੇ ਇਹ ਹੋ ਵੀ ਸਕਦਾ ਹੈ। ਜੀ ਜੀ ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਅੱਜ ਫੀਫਾ ਦੇ ਜਿਹੜੇ 2 ਵਰਲਡ ਕੱਪ ਦੇ ਕੁਆਟਰ ਫਾਈਨਲ ਮੈਚ ਜਿਹੜੇ ਉਹ ਖੇਡੇ ਗਏ ਆ। ਆਲਰੇਡੀ ਜਦੋਂ ਆਪਾਂ ਸਵੇਰੇ ਕਰ ਰਹੇ ਸੀਗੇ ਤਾਂ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਬ੍ਰਾਜ਼ੀਲ ਜਿਹੜੀ ਉਹ ਬਾਹਰ ਹੋ ਗਈ। ਕ੍ਰੋਏਸ਼ੀਆ ਨੇ ਪੈਨਲਟੀਜ਼ ਦੇ ਵਿੱਚ ਬ੍ਰਾਜ਼ੀਲ ਨੂੰ 4-2 ਦੇ ਨਾਲ ਹਰਾ ਦਿੱਤਾ ਤੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਅੱਜ ਦੂਜੇ ਕੁਆਟਰ ਫਾਈਨਲ ਮੈਚ ਦੇ ਵਿੱਚ ਨੀਦਰਲੈਂਡ ਦਾ ਮੁਕਾਬਲਾ ਅਰਜਨਟੀਨਾ ਦੇ ਨਾਲ ਜਿਹੜਾ ਵਾਪਰਿਆ। ਫੁੱਲ ਟਾਈਮ ਤੇ ਐਕਸਟਰਾ ਟਾਈਮ ਤੋਂ ਬਾਅਦ 'ਚ ਅਰਜਨਟੀਨਾ ਤੇ ਨੀਦਰਲੈਂਡ 2-2 ਦੇ ਨਾਲ ਜਿਹੜੇ ਉਹ ਬਰਾਬਰ ਹੈ। ਪੈਨਲਟੀਜ਼ ਦੇ ਵਿੱਚ ਇੱਕ ਵਾਰੀ ਫਿਰ ਇਹ ਕੁਆਟਰ ਫਾਈਨਲ ਗਿਆ ਤੇ ਅਰਜਨਟੀਨਾ ਨੇ 4-3 ਦੇ ਨਾਲ ਪੈਨਲਟੀਜ਼ ਦੇ ਵਿੱਚ ਨੀਦਰਲੈਂਡ ਨੂੰ ਹਰਾ ਕੇ ਆਪਣੀ ਸੈਮੀਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਲਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ, ਨੀਦਰਲੈਂਡ ਜਿਹੜੀ ਉਹ ਹਾਰ ਗਈ ਆ। ਅਰਜਨਟੀਨਾ ਤੇ ਕ੍ਰੋਏਸ਼ੀਆ ਦਾ ਮੁਕਾਬਲਾ ਪਹਿਲੇ ਸੈਮੀਫਾਈਨਲ 'ਚ ਆਉਂਦੇ ਮੰਗਲਵਾਰ ਨੂੰ ਹੋਊਗਾ। ਕੱਲ ਨੂੰ 2 ਮੈਚ ਖੇਡੇ ਜਾਣੇ ਆ, ਇੰਗਲੈਂਡ ਤੇ ਫਰਾਂਸ ਦਾ ਤੇ ਮੋਰੋਕੋ ਤੇ ਪੁਰਤਗਾਲ ਦਾ। ਸੋ ਦੂਜੇ ਸੈਮੀਫਾਈਨਲਿਸਟ ਜਿਹੜੇ 2 ਸੈਮੀਫਾਈਨਲਿਸਟ ਇਹਨਾਂ ਮੈਚਾਂ ਦੇ ਵਿੱਚ ਉਹ ਹੋਣਗੇ। ਇੱਕ ਵਾਰੀ ਫਿਰ ਵਰਲਡ ਕੱਪ ਦੇ ਵਿੱਚ ਨੰਬਰ 1 ਰੈਂਕ ਟੀਮ ਉਹ ਬਾਹਰ ਹੋ ਗਈ ਆ। ਉਹ ਵਰਲਡ ਕੱਪ ਜਿੱਤਣ 'ਚ ਨਾਕਾਮਯਾਬ ਰਹੇਗੀ। ਸਟਾਕ ਮਾਰਕੀਟ ਦੀ ਗੱਲ ਕਰੀਏ, ਡਾਓ ਜੋਨ ਇੰਡਸਟਰੀਅਲ ਦਾ ਇਹ ਵਾਲਾ ਜਿਹੜਾ ਹਫਤਾ ਬਹੁਤ ਹੀ ਬਰਸਟ ਰਿਹਾ ਸਤੰਬਰ ਮਹੀਨੇ ਤੋਂ ਬਾਅਦ। ਇਨਵੈਸਟਰ ਜਿਹੜੇ ਆ ਉਹ ਦੇਖ ਰਹੇ ਆ CPI ਵੱਲ, ਫੈਡ ਦੀ ਮੀਟਿੰਗ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਵੀ ਕਿੱਧਰ ਨੂੰ ਸਿਚੁਏਸ਼ਨ ਜਾਊਗੀ। ਜੀ ਜੀ। ਕਾਰਵਾਨਾ ਜਿਹੜੀ ਆ ਹਰਜੋਤ ਸਿੰਘ ਜੀ, ਇੱਕ ਟਾਈਮ ਦੇ ਉੱਤੇ ਬੁਰੀ ਤਰ੍ਹਾਂ ਲੁੜਕੀ। ਕੱਲ 30% ਜਿਹੜੇ ਉਹ ਵਾਪਸ ਆਏ, ਪਰ ਅਜੇ ਵੀ ਕਾਰਵਾਨਾ ਦੇ ਜਿਹੜੇ ਸ਼ੇਅਰ ਆ ਉਹ ਕੋਈ ਬਹੁਤਾ ਉੱਭਰ ਜਿਹੜਾ ਉਹ ਨਹੀਂ ਸਕੇ। ਸੋ ਇਹ ਜਿਹੜੀ ਇਸ ਟਾਈਮ ਉਹਨਾਂ ਨੂੰ ਦਿੱਕਤ ਬਣੀ ਪਈ ਆ। ਅਜੇ ਵੀ ਇਹ ਖਤਰਾ ਬਣਿਆ ਪਿਆ ਵੀ ਸ਼ਾਇਦ ਉਹ ਕੰਪਨੀ ਦਾ ਬੈਂਕਰਪਸੀ ਜਿਹੜੀ ਉਹ ਹੋ ਜਾਵੇ। ਤੇ ਬਾਕੀ ਜੇ ਆંકੜਿਆਂ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨਸ 305 ਪੁਆਇੰਟ ਘਟ ਕੇ 33,476 ਤੇ ਬੰਦ ਹੋਇਆ। S&P 29 ਪੁਆਇੰਟ ਘਟ ਕੇ 3934, ਨੈਸਡੈਕ 77 ਪੁਆਇੰਟ ਘਟ ਕੇ 11,004 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 1809 ਪਰ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10 ਈਅਰ ਯੀਲਡ 3.58%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 17,154 ਤੇ ਅਥੀਰੀਅਮ $1263 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ $1 ਦੀ ਕੀਮਤ ਇੰਡੀਆ ਦੇ 82 ਰੁਪਏ ਤੇ 44 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ ਰਹੀ ਆ। ਤੇ ਕਈ ਵਾਰੀ ਪਾਕਿਸਤਾਨ ਵਾਲੇ ਵੀਰ ਵੀ ਪੁੱਛਦੇ ਆ ਤੇ ਉਹਨਾਂ ਦੀ ਦੱਸਦੇ ਜਾਈਏ, $1 ਦੀ ਕੀਮਤ ਪਾਕਿਸਤਾਨ ਦੇ 224 ਰੁਪਏ 65 ਸੈਂਟ ਦੇ ਬਰਾਬਰ, 65 ਪੈਸੇ ਦੇ ਬਰਾਬਰ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।